ਜੀ ਬਾਜਾ ਸਾਹਿਬ, ਆਖਣ ਲੋਕ ਸਿਆਣੇ ਦੀ ਅਗਲੀ ਕਿਸ ਦੇ ਵਿੱਚ ਕੀ ਸਾਨੂੰ ਸੁਣਾ ਰਹੇ ਹੋ? ਹਾਂਜੀ, ਦੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਹ ਬੰਦੇ ਨੂੰ ਇੱਕ ਹੌਸਲਾ ਦੇਣ ਵਾਸਤੇ, ਅਗਰ ਬੰਦੇ ਨੇ ਸਿਰ ਤੇ ਬੇਰ ਚੁੱਕੇ ਨੇ ਤੇ ਉਹ ਡਿੱਗ ਪਈਏ ਭਾਂਡਾ ਜਿਹੜਾ ਉਹਦਾ, ਤੇ ਬੇਰ ਜਿਹੜੇ ਨੇ ਉਹਨਾਂ ਨੂੰ ਮਿੱਟੀ ਛਿੱਟੀ ਲੱਗ ਗਈ ਤਾਂ ਉਹਨਾਂ ਨੂੰ ਝਾੜ ਪੂੰਝ ਕੇ ਦੁਬਾਰਾ ਭਾਂਡੇ 'ਚ ਪਾਇਆ ਜਾ ਸਕਦਾ। ਇੱਥੇ ਬੰਦੇ ਨੂੰ ਮੱਤ ਦਿੱਤੀ ਜਾਂਦੀ ਹੈ ਕਿ ਤੂੰ, ਮਤਲਬ ਇਹ ਹੈ ਕਿ ਤੇਰਾ ਅਗਰ ਥੋੜ੍ਹਾ ਬਹੁਤਾ ਨੁਕਸਾਨ ਹੋ ਗਿਆ ਤੇ ਹੌਸਲਾ ਰੱਖ ਤੇ ਤੂੰ ਉਸ ਨੁਕਸਾਨ ਨੂੰ ਸਮਝ ਕੇ ਤੇ ਉਦੋਂ ਆਸ ਤੇ ਰਾਸਤੇ ਤੇ ਨਵੇਂ ਤਰੀਕੇ ਨਾਲ ਟੁਰ ਪਾਓ ਔਰ ਤੇਰਾ ਕੁਝ ਵੀ ਨੁਕਸਾਨ ਨਹੀਂ ਹੋਏਗਾ। ਇਸ ਵਾਸਤੇ ਦੱਸਿਆ ਗਿਆ ਕਿ ਬੰਦੇ ਨੂੰ ਹਿੰਮਤ ਹੌਸਲਾ ਨਹੀਂ ਛੱਡਣਾ ਚਾਹੀਦਾ ਔਰ ਹਰ ਹਾਲ 'ਚ ਅੱਲਾ ਦੇ ਉਹ ਜਿਹੜਾ ਇਹਨਾਂ ਦੀ ਉਹਦੇ ਕੋਲ ਆਸ ਜਿਹੜੀ ਹੈ ਲਾਈ ਰੱਖਣੀ ਚਾਹੀਦੀ ਹੈ ਕਿ ਮੇਰਾ ਇਹ ਭਲਾ ਦਿਨ ਵੀ ਆ ਜਾਏਗਾ ਔਰ ਉਹ ਬੇਰ ਜਿਹੜੇ ਉਹਦੇ ਕੋਲ ਡਿੱਗ ਪਏ ਨੇ ਉਹਨਾਂ ਨੂੰ ਝਾੜ ਪੂੰਝ ਕੇ ਦੁਬਾਰਾ ਉਹ ਭਾਂਡੇ 'ਚ ਪਾ ਸਕਦਾ ਹੈ। ਇਹ ਕੋਈ ਨੁਕਸਾਨ ਨਹੀਂ ਕਿਹਾ ਜਾ ਸਕਦਾ। ਇਹ ਰੋਂਦਾ ਕਿਉਂ ਹੈ? ਅਖੇ ਥਾਲੀ 'ਚ ਕੁਝ ਨਹੀਂ। ਇਹ ਦੱਸਿਆ ਜਾਂਦਾ ਹੈ ਕਿ ਜਦੋਂ ਬੰਦਾ ਬਹੁਤ ਜ਼ਿਆਦਾ ਮਾਯੂਸ ਹੋ ਜਾਂਦਾ ਹੈ, ਜਿਹਨੂੰ ਕਿਸੇ ਪਾਸਿਓਂ ਵੀ ਕੋਈ ਆਸ ਨਹੀਂ ਹੁੰਦੀ ਔਰ ਉਹ ਰੋਂਦਾ ਹੈ, ਕੁਰਲਾਉਂਦਾ ਹੈ, ਤੇ ਕੋਈ ਉਹਨੂੰ ਆਂਦਾ ਯਾਰ ਹੁੰਦਾ ਕਿਉਂ ਹੈ? ਤੂੰ ਆਂਦਾ ਮੇਰੀ ਥਾਲੀ ਖਾਲੀ ਹੈ ਕਿ ਮੇਰੇ ਕੋਲ ਖਾਣ ਲਈ ਕੋਈ ਸ਼ੈ ਨਹੀਂ। ਤੇ ਜਦੋਂ ਬਹੁਤ ਜ਼ਿਆਦਾ ਨਿਰਾਸ਼ਤਾ ਬੰਦੇ ਨੂੰ ਹੋ ਜਾਏ ਔਰ ਉਹ ਬੰਦਾ ਜਿਹੜਾ ਨਾ ਜੀ ਇਸ ਮੌਕੇ 'ਤੇ ਅੱਪੜ ਜਾਏ ਕਿ ਉਹਨੂੰ ਕੋਈ ਉਹਦਾ ਰਾਹ ਨਹੀਂ ਉਹਨੂੰ ਬਚਣ ਦਾ, ਤਾਂ ਉਸ ਵਾਸਤੇ ਫਿਰ ਉਹਨੇ ਰੋਣਾ ਕੁਰਲਾਣਾ ਹੀ ਹੁੰਦਾ ਹੈ। ਇਹ ਅਖਾਣ ਇਹ ਮੱਤ ਦਿੰਦਾ ਕਿ ਰੋਣ ਕੁਰਲਾਣ ਜਾਂ ਹਾਸਾ ਮਖੌਲ ਵੀ ਜਾਂ ਜਿਹੜਾ ਉਮੀਦ ਹੁੰਦਾ ਉਹ ਉਮੀਦਾਂ ਨਾਲ ਹੀ ਹੁੰਦਾ। ਜਦੋਂ ਬੰਦਾ ਉਮੀਦਾਂ ਮੁੱਕ ਜਾਣ ਤੇ ਬੰਦਾ ਜਿਹੜਾ ਫਿਰ ਉਹਨੇ ਜ਼ਾਹਰੇ ਰੋਣਾ ਕੁਰਲਾਣਾ ਹੀ ਹੁੰਦਾ। ਅੱਗੇ ਜੀ ਇੱਕ ਜਿਹੜਾ ਅਖਾਣ ਹੈ, ਸੁਥਰਾ ਛਾਪ ਬਹੁਤ ਹੀ ਇੱਕ ਦਾਨੇ ਹੋਏ ਨੇ, ਉਹਨਾਂ ਦੀ ਬਾਣੀ ਵੀ ਜਿਹੜੀ ਹੈ ਗ੍ਰੰਥ ਸਾਹਿਬ ਵਿੱਚ ਵੀ ਸ਼ਾਮਲ ਹੈ। ਸੁਥਰਿਆ ਦੂਈ ਗੱਲੀ ਬਹਾਰ, ਜਾਂ ਦੇਣਗੇ ਰੋਟੀ ਜਾਂ ਦੇਣਗੇ ਮਾਰ। ਹਾਂਜੀ, ਤੋ ਸੁਥਰੇ ਸ਼ਾਹ ਆਂਦਾ ਵੀ ਮੈਨੂੰ ਮੌਜ ਹੀ ਮੌਜ ਹੈ। ਹਾਂਜੀ, ਕਿ ਮੈਂ ਜਿਨ੍ਹਾਂ ਦੇ ਕਾਬੂ ਆਇਆ ਜਾਂ ਤਾਂ ਮੈਨੂੰ ਰੋਟੀ ਦੇਣਗੇ ਤੇ ਜਾਂ ਮਾਰ ਛੱਡਣਗੇ। ਮਰ ਵੀ ਗਿਆ ਤੇ ਜਾਨ ਛੁੱਟ ਗਈ ਹੈ ਦੁਨੀਆ ਦੇ ਅਜ਼ਾਬ ਤੋਂ, ਤੇ ਅਗਰ ਰੋਟੀ ਦੇਣਗੇ ਤੇ ਮੈਂ ਜ਼ਿੰਦਾ ਰਹਾਂਗਾ। ਇਹ ਸੁਥਰੇ ਸ਼ਾਹ ਦੀ ਬਾਣੀ 'ਚੋਂ ਸ਼ੇਰ ਹੈ ਜੀ, ਜਿਹੜਾ ਅਖਾਣ ਦੇ ਦਰਜੇ ਤੱਕ ਇਹਦੀ ਪ੍ਰਾਪਤੀ ਹੋ ਗਈ ਹੈ ਔਰ ਇਹ ਬੜਾ ਮਸ਼ਹੂਰ ਅਖਾਣ ਹੈ ਕਿ ਸੁਥਰਿਆ ਦੂਈ ਗੱਲੀ ਬਹਾਰ, ਜਾਂ ਦੇਣਗੇ ਰੋਟੀ ਜਾਂ ਦੇਣਗੇ ਮਾਰ। ਅੱਗੇ ਜੀ ਕਿ ਅਗਲਾ ਖਾਨ ਹੈ, ਸੁੱਥਣ ਦੀ ਫਰਮਾਇਸ਼ ਕੀਤੀ ਤੇ ਟੋਪੀ ਸਿਰ ਨੂੰ ਮੰਗੇ। ਹਾਂਜੀ, ਕਿ ਇਹ ਜਿਹੜਾ ਬੰਦਾ ਜਿਹੜਾ ਨਾ, ਜਦੋਂ ਸੁੱਥਣ ਸ਼ਲਵਾਰ ਨੂੰ ਆਖਦੇ ਨੇ ਤੇ ਇਹ ਆਂਦੇ ਨੇ ਕਿ ਕਿਸੇ ਬੰਦੇ ਨੂੰ ਜਿਹਦੇ ਕੋਲ ਕੋਈ ਕੱਪੜਾ ਨਹੀਂ, ਅਗਰ ਉਹਦਾ ਲੱਕ ਕੱਜਣ ਵਾਸਤੇ, ਉਹਦਾ ਸਤਰ ਕੱਜਣ ਵਾਸਤੇ ਕੋਈ ਕਿਸੇ ਨੂੰ ਫਰਮਾਇਸ਼ ਕਰਦਾ ਹੈ ਤੇ ਲੇਕਿਨ ਫਿਰ ਉਹ ਆਂਦਾ ਕਿ ਮੈਨੂੰ ਟੋਪੀ ਵੀ ਸਿਰ 'ਤੇ ਪਾਉਣ ਲਈ ਦਿਓ। ਹਾਲਾਂ ਟੋਪੀ ਤੋਂ ਬਗੈਰ ਬੰਦਾ ਗੁਜ਼ਾਰਾ ਕਰ ਸਕਦਾ ਹੈ, ਲੇਕਿਨ ਸੁੱਥਣ ਤੋਂ ਸ਼ਲਵਾਰ ਤੋਂ ਬਗੈਰ ਜਾਂ ਜਿਹੜਾ ਉਹਦਾ ਨਗੇਜ ਕੱਜਣ ਤੋਂ ਬਗੈਰ ਬੰਦਾ ਜਿਹੜਾ ਉਹਦਾ ਗੁਜ਼ਾਰਾ ਕਰਨਾ ਮੁਸ਼ਕਲ ਹੁੰਦਾ ਹੈ। ਅਗਲਾ ਇਹ ਵੀ ਕਿ ਸੰਸਾਰ ਆਸਾਂ ਬੱਧੀ ਹੈ, ਕਿ ਜਿਹੜਾ ਸੰਸਾਰ ਦੁਨੀਆ ਨੂੰ ਆਖਦੇ ਨੇ। ਸੰਸਾਰ ਇੱਕ ਜਾਨਵਰ ਵੀ ਹੁੰਦਾ ਜਿਹੜਾ ਸਮੁੰਦਰ 'ਚ ਹੁੰਦਾ, ਬਹੁਤ ਵੱਡਾ ਮੂੰਹ ਉਹਦਾ ਹੁੰਦਾ, ਤੇ ਸੰਸਾਰ ਜਿਹੜਾ ਦੁਨੀਆ ਨੂੰ ਆਖਦੇ ਨੇ ਕਿ ਇਹ ਜਿਹੜਾ ਦੁਨੀਆ ਇਹ ਆਸਾਂ ਦੇ ਉੱਤੇ ਕਾਇਮ ਹੈ ਔਰ ਬੰਦਾ ਸਵੇਰੇ ਆਸਾਂ ਲਾ ਕੇ ਟੁਰਦਾ ਹੈ, ਆਪਣੇ ਕੰਮ 'ਤੇ ਨਿਕਲਦਾ ਹੈ, ਮਿਹਨਤ ਮਜ਼ਦੂਰੀ 'ਤੇ ਨਿਕਲਦਾ ਹੈ ਤੇ ਉਹ ਆਸਾਂ ਦੇ ਨਾਲ ਹੀ ਸਾਰੀ ਜ਼ਿੰਦਗੀ ਜਿਹੜਾ ਨਿਭਾ ਦਿੰਦਾ ਜੀ। ਤੇ ਅੱਗੇ ਜੀ ਅਗਲਾ ਖਾਨ ਹੈ ਵੀ ਕਿ ਸੋਚਾਂ ਜਾ ਕੇ ਪੱਤਨ 'ਤੇ ਆਈਆਂ ਤੇ ਚਾਈ ਚਾਈ ਘਰੋਂ ਚੱਲੀਆਂ। ਇਹ ਵੀ ਨਾ ਕਿਸੇ ਗੀਤ ਦਾ ਹਿੱਸਾ ਹੈ, ਜਿਹੜਾ ਇੰਨਾ ਅਮਰਤ ਹੋ ਗਿਆ ਹੈ ਕਿ ਜਿਹੜਾ ਪੱਤਨ ਦਰਿਆ ਦਾ ਉਹ ਥਾਂ ਜਿੱਥੋਂ ਦੀ ਲਾਂਘਾ ਹੁੰਦਾ ਹੈ ਉਹਨੂੰ ਆਖਦੇ ਨੇ ਚਾਈ ਚਾਈ ਖੁਸ਼ੀ ਖੁਸ਼ੀ, ਕਿ ਬੰਦੇ ਨੂੰ ਜਾ ਕੇ ਤੇ ਪੱਤਨ 'ਤੇ ਪਤਾ ਲੱਗਦਾ ਪਿਆ ਮੈਂ ਦਰਿਆ ਲੰਘਣਾ ਹੈ ਤੇ ਮੁਸ਼ਕਿਲ ਕੰਮ ਹੈ, ਤੇ ਘਰੋਂ ਤੇ ਬੰਦਾ ਚਾਅ ਨਾਲ ਟੁਰ ਪੈਂਦਾ। ਇਹਦਾ ਮਤਲਬ ਇਹ ਵੇ ਕਿ ਬੰਦਾ ਕਈ ਵਾਰੀ ਅਣਵੇਖੀ ਮੁਸੀਬਤ ਨੂੰ ਜਾਣ ਬੁੱਝ ਕੇ ਜੱਫਾ ਮਾਰ ਲੈਂਦਾ ਔਰ ਉਹ ਫਿਰ ਫਸ ਜਾਂਦਾ ਪਰੇਸ਼ਾਨੀ 'ਚ, ਉਹਨੂੰ ਕੋਈ ਰਾਹ ਨਹੀਂ ਲੱਭਦਾ ਜੀ। ਅੱਗੇ ਜੀ ਕਿ ਸੋਚੀ ਪਿਆ ਤੇ ਬੰਦਾ ਗਿਆ ਕਿ ਬੰਦੇ ਨੂੰ ਹਰ ਵੇਲੇ ਆਸ ਲਾ ਕੇ ਰੱਖਣੀ ਚਾਹੀਦੀ ਹੈ ਔਰ ਜਿਹੜਾ ਵੀ ਕੰਮ ਕਰਨਾ ਉਦਮ ਨਾਲ ਕਰੇ। ਹਾਂਜੀ, ਉਹਦੇ 'ਤੇ ਉੱਠ ਕੇ ਟੁਰ ਪਵੇ। ਤੇ ਜੇ ਬੰਦਾ ਉਹ ਸੋਚੀ ਉਹ ਹਾਲ ਉਹ ਪਾ ਰਿਹਾ, ਉਹ ਆਹ ਹੋ ਜਾਏਗਾ, ਉਹ ਆਹ ਹੋ ਜਾਏਗਾ, ਉਹ ਖਰੇ ਕੀ ਹੋਵੇਗਾ, ਮੈਂ ਉੱਥੇ ਕਿਸ ਤਰ੍ਹਾਂ ਪੜਾਂਗਾ, ਤੇ ਫਿਰ ਉਹ ਬੰਦਾ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ। ਤੋ ਜਿਹੜੇ ਬੰਦੇ ਉਦਮ ਦੇ ਨਾਲ ਟੁਰਦੇ ਨੇ, ਸਫ਼ਰ ਕਰਦੇ ਨੇ, ਉਹ ਜ਼ਿੰਦਗੀ 'ਚ ਕਾਮਯਾਬ ਹੁੰਦੇ।